Viewers, welcome back in our program. जी डॉक्टर साहब एंड वाले इशू तो पहला ਅਸੀਂ ਆਪਣੇ ਦਰਸ਼ਕਾਂ ਤੇ ਸ਼ਰੋਤਿਆਂ ਦਰਸ਼ਕਾਂ ਦੇ ਜੋ ਫੇਸਬੁੱਕ ਮੈਸੇਜ ਨੇ ਉਹ ਆਪਾਂ ਲਵਾਂਗੇ। ਸਾਡੇ ਕੋਲ ਪਹਿਲਾ ਫੇਸਬੁੱਕ ਮੈਸੇਜ ਆਇਆ ਹੈ ਕਸ਼ਮੀਰ ਵਿਰਕ ਜੀ ਦਾ। ਇਹ ਲਿਖਦੇ ਹਨ ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਨਾਂ ਨੇ ਜਿਸ ਤਰ੍ਹਾਂ ਕਿ ਨਿਤਨੇਮ ਦੀ ਤਰ੍ਹਾਂ ਅੱਜ ਵੀ ਖਾਲਿਸਤਾਨ ਜ਼ਿੰਦਾਬਾਦ ਦੇ ਨਾਰੇ ਬੁਲਾਏ ਨੇ। ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ ਜੀ। ਸੁਰਜੀਤ ਸਿੰਘ ਕਾਲੋ ਲਿਖਦੇ ਨੇ ਡਾਕਟਰ ਸਾਹਿਬ ਤੇ ਟੀਵੀ 84 ਦੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਤਾਂ ਇੰਡੀਆ ਦੇ ਮੀਡੀਆ ਦੇ ਧੌਣ ਤੇ ਗੋਡਾ ਬਹੁਤ ਹੀ ਦਲੀਲ ਨਾਲ ਰੱਖਦੇ ਹੋ ਜੀ। ਬਹੁਤ ਸ਼ੁਕਰੀਆ ਕੰਪਲੀਮੈਂਟ ਲਈ। ਨਸੀਰ ਅਹਿਮਦ ਸੁਲਤਾਨ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਵਧੀਆ ਸੋ ਨਾਈਸ ਖਾਲਿਸਤਾਨ ਜ਼ਿੰਦਾਬਾਦ 2020। ਮੀਆਂ ਆਸਮ ਲਿਖਦੇ ਨੇ ਡਾਕਟਰ ਸਾਹਿਬ ਐਂਡ ਨੀਲਮ ਕੌਰ ਸੋ ਨਾਈਸ। ਮਨਵਿੰਦਰ ਸਿੰਘ ਖਾਲਸਾ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਓਕੇ ਬੇਅੰਤ ਸਿੰਘ ਖਾਲਿਸਤਾਨੀ ਮੀਆਂ ਆਸਮ ਫਿਰ ਲਿਖਦੇ ਨੇ ਮੀਆਂ ਆਸਮ ਫਿਰ ਲਿਖਦੇ ਨੇ ਮਾਨ ਸਿੰਘ ਖਾਲਸਾ ਮੀਆਂ ਆਸਮ ਮਾਨ ਸਿੰਘ ਖਾਲਸਾ ਭਪਿੰਦਰ ਸਿੰਘ ਬਲਿਹਾਰ ਸਿੰਘ ਕੰਗ ਰਣਜੋਤ ਸਿੰਘ ਆਈ ਡੋਨਟ ਨੋ ਇਹਨਾਂ ਦਾ ਕੀ ਹੈ ਰਸ਼ੀਦ ਇੰਜੀਨੀਅਰ ਰਸ਼ੀਦ ਮਜ਼ਾਰੀ ਸਿੰਘ ਲਿਖਦੇ ਨੇ ਫਿਰ ਅੱਗੂ ਅਜੀਤ ਸਿੰਘ ਲਿਖਦੇ ਨੇ ਹਰਮੇਲ ਸਿੰਘ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਲੋਕਾਂ ਨੂੰ ਭੁੱਲਣ ਦੀ ਬਹੁਤ ਆਦਤ ਹੈ। ਸਾਕਾ ਨਕੋਦਰ ਅੱਜ ਦੇ ਬਰਗਾੜੀ ਕਾਂਡ ਨਾਲੋਂ ਬਹੁਤ ਜ਼ਿਆਦਾ ਭਿਆਨਕ ਸੀ। ਸਾਕਾ ਨਕੋਦਰ ਵਿੱਚ ਕੋਈ ਵੀ ਅਣਪਛਾਤਾ ਪੁਲਸੀਆ ਨਹੀਂ ਸੀ। ਸ਼ਹੀਦ ਸਿੰਘਾਂ ਦੀਆਂ ਲਾਸ਼ਾਂ ਵੀ ਪਰਿਵਾਰਾਂ ਨੂੰ ਨਹੀਂ ਦਿੱਤੀਆਂ। 4 ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅਗਨ ਭੇਟ ਕੀਤੇ ਗਏ। ਸਾਡੇ ਲੋਕ ਭੁੱਲ ਕਿਉਂ ਜਾਂਦੇ ਨੇ ਜੀ ਡਾਕਟਰ ਸਾਹਿਬ? ਬਿਲਕੁਲ ਠੀਕ ਫਰਮਾਇਆ ਭਾਈ ਸਾਹਿਬ ਨੇ। ਔਰ ਮੈਂ ਬਿਗਨਿੰਗ ਦੇ ਵਿੱਚ ਇਸ ਲਈ ਕਿਹਾ ਸੀ ਕਿ ਜਦੋਂ ਅਸੀਂ ਅੱਜ ਦੇ ਦੌਰ 'ਚ ਦੇਖਦੇ ਹਾਂ ਤੇ ਸਾਕਾ ਨਕੋਦਰ ਦਾ ਬਹੁਤ ਵੱਡਾ ਮੁਕਾਮ ਹੈ ਜੀ। ਇਹ ਸ਼ਹੀਦੀਆਂ ਗੁਰੂ ਗ੍ਰੰਥ ਸਾਹਿਬ ਦੇ ਅਦਬ ਅਦਾਬ ਲਈ ਹੋਈਆਂ। ਇਹ ਉਹ ਪੀਰੀਅਡ ਸੀ ਕਿ ਪੂਰੀ ਧੌਂਸ ਤੇ ਹੈਂਕੜ ਦੇ ਨਾਲ ਜਿਹੜੇ ਜ਼ਾਲਮ ਪੁਲਿਸ ਅਫਸਰ ਜਿਹੜੇ ਬਾਅਦ 'ਚ ਸੁਮੇਧ ਸੈਣੀ ਵਰਗੇ ਡੀਜੀਪੀ ਲੈਵਲ ਤੱਕ ਪਹੁੰਚੇ ਔਰ ਜਿਨ੍ਹਾਂ ਨੇ ਹਜ਼ਾਰਾਂ ਨੌਜਵਾਨ ਫਿਰ ਮਾਰੇ, ਇਹ ਉਹਨਾਂ ਦਾ ਟਰਾਇਲ ਬੈਲੂਨ ਵੀ ਸੀ। ਔਰ ਬਰਨਾੜੇ ਦੀ ਹਕੂਮਤ ਦੇ ਵੇਲੇ ਜਦੋਂ ਕਿ ਅਕਾਲੀਆਂ ਦੀ ਹਕੂਮਤ ਸੀ, ਇਹ ਜਿਹੜਾ ਜ਼ੁਲਮੀ ਨੰਗਾ ਨਾਚ ਹੋਇਆ, ਉਹਨਾਂ ਨੇ ਪੂਰਾ ਜਿਹੜਾ ਇਸ ਸਾਰੇ ਨੂੰ ਨੈਗੇਟਿਵਿਟੀ ਨਾਲ ਵੀ ਪੇਸ਼ ਪਰ ਹੈ ਕੁਛ ਵੀ ਨੈਗੇਟਿਵ ਨਹੀਂ ਕਿਉਂਕਿ ਸਿਰਫ ਤੇ ਸਿਰਫ ਇੱਕ ਉਸ ਜਲੂਸ ਦੀ ਸ਼ਕਲ ਜਿਹੜੇ ਕਿ ਇੱਕ ਦਿਨ ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀਆਂ 4 ਸਰੂਪ ਜਿਹੜੇ ਅਗਨ ਭੇਟ ਕੀਤੇ ਔਰ ਜਿਹੜੇ ਕਿ ਉੱਥੋਂ ਦੀ ਜਿਹੜੀ ਸ਼ਰਾਰਤ ਸ਼ਿਵ ਸੈਨਾ ਔਰ ਦੂਜੇ ਹਿੰਦੂਤਵੀ ਗੁੰਡਿਆਂ ਦਾ ਕੰਮ ਸੀ ਔਰ ਉਹ ਸਿਰਫ ਜਾ ਕੇ ਉਹਨਾਂ ਦੇ ਦੀਦਾਰ ਕਰਨਾ ਚਾਹੁੰਦੇ ਸੀ ਔਰ ਉਸ ਨੂੰ ਅਦਬ ਨਾਲ ਇੱਕ ਥਾਂ ਦੇ ਉੱਤੇ ਜਿਹੜਾ ਉਹ ਭੇਟ ਕਰਨਾ ਚਾਹੁੰਦੇ ਸੀ ਜਲਦੀ। ਔਰ ਇਸ ਸਾਰੇ ਦੇ ਦੌਰਾਨ ਹੀ ਉਹਨਾਂ ਨੇ ਜਿਸ ਬਾਰਬਰਿਕ ਤਰੀਕੇ ਦੇ ਨਾਲ ਇਹ ਗੋਲੀ ਕਾਂਡ ਕੀਤਾ। ਸੋ ਅਸੀਂ ਅਪੀਲ ਕਰਾਂਗੇ ਕਿ ਫਲੈਸ਼ਿੰਗ ਦੇ ਗੁਰਦੁਆਰਾ ਸਾਹਿਬ ਦੇ ਸਮਾਗਮ 'ਚ ਸੰਗਤਾਂ ਜਿਹੜੀਆਂ ਨੇ ਔਰ ਇਸ ਦੇ ਨਾਲ ਹੀ ਮੈਂ ਜਿਹੜੇ ਦੂਸਰੇ ਸੈਗਮੈਂਟ ਦੇ ਵੀ ਜੇ ਤੁਸੀਂ ਕੱਢ ਸਕੇ ਹੋ। ਮੈਂ ਉਹੀ ਦੇਖਦੀ ਵੀ ਸੀ ਪਰ ਨਿਕਲੇ ਨਹੀਂ ਹੈਗੇ। ਓਕੇ ਲੈਟ ਮੀ ਸੀ। ਠੀਕ ਹੈ। ਨਹੀਂ ਡਾਕਟਰ ਸਾਹਿਬ ਮੇਰੇ ਕੋਲ ਨਹੀਂ। ਹਾਂਜੀ ਸਿੱਖ ਆਈਡੀ ਤੋਂ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਉਹਦੇ 'ਚ ਉਹਨਾਂ ਨੇ ਵਟ ਮੇਨ ਰੀਜ਼ਨ ਕੈਪਟਨ ਅਮਲੀ ਸਕੇਅਰਡ ਆਫ ਖਾਲਿਸਤਾਨ ਮੂਵਮੈਂਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਇਹ ਅਮਰਿੰਦਰ ਹੋਏ ਬਾਦਲ ਹੋਏ ਕੱਲ ਨੂੰ ਕੋਈ ਹੋਰ ਆ ਜਾਏ, ਇਹ ਤਾਂ ਸਾਰੇ ਸੂਬੇਦਾਰ ਨੇ ਉਹਨਾਂ ਦੇ ਰੱਖੇ ਹੋਏ। ਇਹ ਉਹੀ ਗੇਮ ਖੇਡਦੇ ਨੇ ਜੋ ਇਹਨਾਂ ਦੀਆਂ ਏਜੰਸੀਆਂ ਇਹਨਾਂ ਤੋਂ ਖਿਡਾਉਂਦੀਆਂ ਨੇ। ਸੋ ਇਹਨਾਂ ਦਾ ਆਪਣਾ ਕੋਈ ਨਹੀਂ ਹੈ। ਇਹ ਸਿਰਫ ਤੇ ਸਿਰਫ ਅਹੁਦੇ ਦੇ ਭੁੱਖੇ ਗਰੀਡੀ ਕਰਪਟ ਲੋਕ ਇਹ ਦੁਸ਼ਮਣ ਦੀ ਕੁਹਾੜੀ ਦਾ ਦਸਤਾ ਬਣਨ ਨੂੰ ਤਿਆਰ ਨੇ ਔਰ ਇਹਨਾਂ ਨੂੰ ਵਰਤਿਆ ਜਾਂਦਾ। ਦਲਜੀਤ ਸਿੰਘ ਫਤਿਹ ਬੁਲਾ ਕੇ ਲਿਖਦੇ ਨੇ ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ। ਅਮਰਜੀਤ ਸਿੰਘ ਖਾਲਿਸਤਾਨ ਲਿਖਦੇ ਨੇ 10 ਮਸਜਿਦ ਨੇ ਸੀ ਦਿੱਲੀ ਵਿੱਚ ਜਿਨ੍ਹਾਂ ਉੱਪਰ ਝੰਡਾ ਲਾਇਆ RSS ਦੇ ਅੱਤਵਾਦੀ ਨੇ ਜਿਨ੍ਹਾਂ ਦੇ ਨਾਮ ਵੀ ਹਨ। ਅੱਗੇ ਇਹਨਾਂ ਦੇ ਹਮੇਸ਼ਾ ਵੀ ਨਾਮ ਨਹੀਂ ਬੋਲ ਸਕਦੀ ਮੈਂ। ਮੁਜਾਹਾ हैदर बलोच ये लिखते हैं डॉक्टर साहब नीलम कौर एंड खालिस्तान जिंदाबाद। फिर अमरजीत बडवाल लिखते हैं आम ऑलवेज विद TV 84। मियाँ आसम फिर लिखते हैं अमरजीत सिंह खालिस्तान लिखते हैं डॉक्टर साहब जी दिल्ली विच यूपी वांग RSS ने कई मस्जिद विच वड़ के शुक्रवार वाले दिन भगवा झंडा लहराया ਅਤੇ मुसलमानां ਨੂੰ ਕੁੱਟਿਆ ਗਿਆ। ਮੁਸਲਮਾਨਾਂ ਦੀ ਸਮਝਦਾਰੀ ਨਾਲ ਦੰਗਾ ਹੋਣਾ बचा हो गया। ये
ਕੁਮਾਰ ਦੀ ਰਿਪੋਰਟ ਹੈ। ਮੈਂ ਲਿੰਕ ਭੇਜ ਰਿਹਾ ਹਾਂ। ਇਹ ਤਿਰੰਗੇ ਨਾਲ ਭਗਵਾ RSS ਦਾ ਝੰਡਾ ਲੈ ਕੇ ਚੱਲਦੇ ਨੇ। ਤਿਰੰਗੇ ਦਾ ਨਾਮ ਹੇਠ ਭਗਵਾ ਥੋਪ ਰਹੇ ਨੇ ਜੀ। ਉਹਨਾਂ ਨੇ ਲਿੰਕ ਵੀ ਮੇਰੇ ਕੋਲ ਭੇਜਿਆ ਨਾਲ। ਬਸ ਜੀ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਜਾਣਕਾਰੀ ਲਈ ਜੀ। ਮੈਂ ਇਹ ਸਮਝਦਾ ਵੀ ਅਸੀਂ ਪਿਛਲੇ ਕੁਝ ਪੀਰੀਅਡ ਤੋਂ ਇਹ ਗੱਲ ਰਿਅਲਾਈਜ਼ ਨਹੀਂ ਕੀਤੀ ਕਿ ਸਾਡੀ ਜਿਹੜੀ SOS ਦੀ ਈਮੇਲ ਹੈ ਉਸ ਨੂੰ ਕਿਸੇ ਪਾਸਿਓਂ ਬਲੌਕ ਕੀਤਾ ਗਿਆ ਸੀ। ਹਾਂਜੀ, ਔਰ ਮੈਨੂੰ ਇਹ ਲੱਗਦਾ ਸੀ ਵੀ ਹੁਣ ਕਿਉਂਕਿ ਫੇਸਬੁੱਕ ਤੇ ਹੈ ਤੇ ਬਹੁਤ ਸਾਰੇ ਮੈਸੇजेस ਸਿੱਧੇ ਤੌਰ ਤੇ ਫੇਸਬੁੱਕ ਰਾਹੀਂ ਆ ਸਕਦੇ ਫੇਸਬੁੱਕ ਤੇ ਆ ਰਹੇ ਨੇ, ਪਰ ਮੈਨੂੰ ਇੱਕ ਕਮੀ ਵੀ ਮਹਿਸੂਸ ਹੋ ਰਹੀ ਸੀ ਕਿ ਜਿਹੜਾ ਅਸੀਂ ਈਮੇਲਸ ਰਾਹੀਂ ਜਿਹੜੀ ਗੰਭੀਰ ਡਿਸਕਸ਼ਨ ਹੈ ਜਿਹਦੇ ਵਿੱਚ ਕਿ ਗਲੋਬਲੀ ਸਾਨੂੰ ਲਿਖਤਾਂ ਆਉਂਦੀਆਂ ਸੀ ਜੀ, ਉਹ ਮੈਂ ਵੀ ਮਿਸ ਕਰਦਾ ਸੀ। ਔਰ ਇਹ ਸਾਡੇ ਧਿਆਨ 'ਚ ਆਇਆ, ਅਸੀਂ ਆਪਣਾ ਜਿਹੜੇ ਮੈਨੇਜ ਕਰਦੇ ਨੇ ਹਾਂਜੀ, ਔਰ ਹੁਣ ਇਹ ਫੰਕਸ਼ਨਲ ਹੈ ਔਰ ਸਾਨੂੰ ਇਹ ਸਮਝ ਲੱਗੀ ਹੈ ਕਿ ਵੀ ਇਹ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਕਿਧਰੋਂ ਹੁੰਦਾ ਹੈ, ਇਹ ਪਤਾ ਹੀ ਨਹੀਂ ਸੀ ਕਿਉਂਕਿ ਇਹ ਵੀ ਨਹੀਂ ਸੀ ਕਿ ਵੀ ਕਿਸੇ ਨੂੰ ਰਿਟਰਨ ਹੋ ਰਹੀ ਸੀ, ਲੇਕਿਨ ਕੁਛ ਨਾ ਕੁਛ ਇਸ ਕਿਸਮ ਦਾ ਸੀ। ਔਰ ਇਹ ਅਸੀਂ ਵੀਰ ਸੁਰਿੰਦਰ ਸਿੰਘ ਵਰਜੀਨੀਆ ਤੋਂ ਸਾਡੇ ਵੀਰ ਜਿਹੜੇ ਸਾਡੇ ਮਿੱਤਰ ਵੀ ਨੇ, ਪੰਥ ਪ੍ਰਸਤ ਨੇ, TV 84 ਦੇ ਪਹਿਲੇ ਦਿਨ ਤੋਂ ਹਮਾਇਤੀ ਨੇ ਔਰ ਸਾਨੂੰ ਯੂਜ਼ਫੁਲ ਇਨਪੁਟ ਵੀ ਦਿੰਦੇ ਨੇ। ਅਸੀਂ ਉਹਨਾਂ ਦੀ ਈਮੇਲ ਜਿਹੜੀ ਸਾਨੂੰ ਕੱਲ ਹੀ ਆਈ ਹੈ ਉਸ ਨੂੰ ਮੈਂ ਸਾਂਝਾ ਕਰਨਾ ਚਾਹਾਂਗਾ ਜੀ। ਵਿਦ ਸਤਿਗੁਰੂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਿਦ ਸਤਿਗੁਰੂ ਨਾਨਕ's grace TV 84 has achieved a lot. We have come a long way. I have watched the such program religiously for 5 years, more like 6 years, as I have watched many of the episodes multiple times. Considering the changes made in the recent time, I would like to say that I truly miss the emails which came from different viewers. These emails provided a different perspective. Some of them were very creative writings. Emails from Paisa from Australia, who used to predict the future political moves. Panji Manmanthan Kaur's impressive thoughts. One Panji wrote about the situations 6 deal with in other states in India. I think Amardeep Kaur. Don't remember the name correctly. Many new friends from Pakistan, Nepal and other countries. All these were great assets for TV 84. No doubt it is challenging to select a couple of emails from several hundred emails every day. But it is said, no pain, no gain. Maybe a supplement program to read emails only, as it is can help. और ਅਸੀਂ ਵੀਰ ਸੁਰਿੰਦਰ ਸਿੰਘ ਜੀ ਤੁਹਾਡੇ ਇਸ ਤੋਂ ਬਾਅਦ ਹੀ, ਹਾਲਾਂਕਿ ਉਸ ਤੋਂ ਪਹਿਲਾਂ ਆਲਰੇਡੀ ਅਸੀਂ ਇਹ ਟਾਸਕ ਦਿੱਤੀ ਸੀ, ਮੈਂ ਵੀ ਇਸ ਪਾਰਟ ਨੂੰ ਮਿਸ ਕਰਦਾ ਸੀ ਔਰ ਅਸੀਂ ਇਸ ਨੂੰ ਜਾਰੀ ਕਰਾਂਗੇ। ਅਸੀਂ ਚਾਹਾਂਗੇ ਵੀ ਤੁਸੀਂ ਸਾਨੂੰ ਹੋਰ ਵੀ ਜਿਹੜੀਆਂ ਨੇ ਇਨਪੁਟਸ ਦਿਓ ਔਰ ਮੈਂ ਆਲਰੇਡੀ ਆਪਣੇ ਦਰਸ਼ਕਾਂ ਨੂੰ ਵੀ ਕਿਹਾ ਵੀ ਅਸੀਂ ਪ੍ਰੋਗਰਾਮ ਨੂੰ ਕਿਵੇਂ ਇੰਪਰੂਵ ਕਰ ਸਕਦੇ ਹਾਂ, ਇਸ ਦੇ ਲਈ ਅਸੀਂ ਇਨਪੁਟ ਚਾਹਾਂਗੇ। ਔਰ ਦੂਸਰੀ ਗੱਲ ਜਿਹੜੀ ਇਹਨਾਂ ਨੇ ਲਿਖੀ ਹੈ ਔਰ ਬਹੁਤ ਸਾਰਿਆਂ ਨੇ ਸਾਨੂੰ 1 to 1 ਵੀ ਪਿਛਲੇ ਪੀਰੀਅਡ 'ਚ ਕਹੀ, ਹੁਣ ਅਸੀਂ ਫੋਲੋ ਨੂੰ ਕਰਾਂਗੇ। Secondly, while I understand that all the Facebook viewers should be recognized, unfortunately it starts sounding like the ardas at Gurdwara on Sunday afternoons. Names and recognition list at the end of ardas are not so much required. So ਇਹਨਾਂ ਨੇ ਇੱਕੋ ਤੀਰ ਨਾਲ ਦੋ ਪਾਸੇ, ਇੱਕ ਤਾਂ ਉਹ ਜਿਹੜੇ ਸਹੀ ਗੱਲ ਭਾਈ ਅਰਦਾਸ ਦੇ ਕਰਦਾ ਲਿਸਟ ਬੜੀ ਹੁੰਦੀ ਹੈ ਪੜ੍ਹਦੇ ਆ ਜੀ, ਔਰ ਉਹਨਾਂ ਨੇ ਸਾਨੂੰ ਕਿਹਾ ਵੀ ਤੁਹਾਡੇ ਵੀ ਹੁਣ ਇਹ ਆਫਟਰਨੂਨ ਅਰਦਾਸ ਬਣ ਗਏ। I would say that if someone has a long valuable comment, it should be included. The others can be ignored given the limited time in the end. These are the things which can help to take this program to the next level. ਸਤਿਗੁਰੂ ਆਪ ਸਭ ਜੀ ਨੂੰ ਹੋਰ ਚੜ੍ਹਦੀ ਕਲਾ ਬਖਸ਼ਣ। ਸੋ ਵੀਰ ਸੁਰਿੰਦਰ ਸਿੰਘ ਜੀ ਤੁਹਾਡਾ ਪੁਆਇੰਟ ਵੈਲ ਟੇਕਨ ਹੈ। ਇਹ ਵੈਸੇ ਪੁਆਇੰਟ ਤਾਂ ਕਈਆਂ ਨੇ ਦਿੱਤਾ ਸੀ ਪਰ ਉਹ ਕਹਿੰਦੇ ਨੇ ਵੀ ਤੁਸੀਂ ਫਾਈਨਲ ਜਿਹੜਾ ਹੈ ਉਹ ਫਨ ਨਾ ਠੋਕਿਆ। ਸੋ ਮੇਰਾ ਖਿਆਲ ਹੈ ਅਸੀਂ ਮਾਫੀ ਚਾਹਾਂਗੇ ਆਪਣੇ ਉਹਨਾਂ ਦਰਸ਼ਕਾਂ ਤੋਂ ਜਿਨ੍ਹਾਂ ਨੂੰ ਅਸੀਂ ਐਪਰੀਸ਼ੀਏਟ ਕਰਦੇ ਹਾਂ ਕਿ ਉਹ ਸਾਨੂੰ ਲਿਖਦੇ ਨੇ ਔਰ ਸਾਡੇ ਨਾਲ ਜੁੜਦੇ ਨੇ ਲਾਈਵ। ਪਰ ਮੈਂ ਅੱਗੇ ਵੀ ਇਹ ਕਿਹਾ ਸੀ ਕਿ ਜੇ ਐਨਾਲਿਟੀਕਲ ਜਿਵੇਂ ਸਾਡੀ ਪਹੁੰਚ ਹੁੰਦੀ ਹੈ ਇਸ਼ੂਜ਼ ਤੇ, ਉਹ ਵੀ ਸਾਨੂੰ ਕ੍ਰਿਟੀਕਲ ਪਹੁੰਚ ਦੇ ਨਾਲ ਕੋਈ ਨਵੀਂ ਗੱਲ ਸਾਡੇ ਇਨਫੋਰਮ 'ਚ ਲਿਆਉਣਾ ਚਾਹਣ ਧਿਆਨ 'ਚ, ਉਹਨੂੰ ਲਿਖਣ ਡਿਟੇਲ, ਉਹ ਭਾਵੇਂ ਪਹਿਲਾਂ ਲਿਖ ਕੇ ਰੱਖ ਲੈਣ ਕਮੈਂਟ, ਜਦੋਂ ਅਸੀਂ ਕਰਦੇ ਹਾਂ ਸਾਨੂੰ ਭੇਜ ਦੇਣ, ਕੋਈ ਉਹਨਾਂ ਨੂੰ ਹੋਰ ਜਾਣਕਾਰੀ ਹੈ। ਸੋ ਹੁਣ ਆਉਣ ਵਾਲੇ ਪੀਰੀਅਡ 'ਚ ਅਸੀਂ ਇਹ ਜਿਹੜਾ ਹੈ ਈਮੇਲ ਦਾ ਅਸੀਂ ਪੜਾਂਗੇ, ਲੇਕਿਨ ਇਹ ਜਿਹੜੇ ਜਿਵੇਂ ਇਹਨਾਂ ਨੇ ਕਿਹਾ ਵੀ ਅਰਦਾਸ ਜਿਹੜੀ ਹੈ ਨਾ ਉਹ ਆਪਾਂ ਨਹੀਂ ਕਰਨੀ। ਓਕੇ ਰਾਜ ਸਾਹਿਬ ਟਾਈਮ ਤੇ ਹੋ ਗਿਆ, ਹੁਣ ਆਪਾਂ ਇਜਾਜ਼ਤ ਲਈਏ। 9 o'clock ਹੋ ਗਿਆ। ਮੈਂ ਬਾਬਾ ਫਰੀਦ ਜੀ ਦੇ ਇਸ ਸ਼ਬਦ ਦਾ ਅਨਾਉਂਸ ਕੀਤਾ ਹੋਇਆ, ਸੋ ਮੈਂ ਉਹਨੂੰ ਪੜ੍ਹ ਦੇਣਾ। ਇੱਕ ਸਾਦਾ
ਸਾਡੀ ਮਿੱਠੀ ਪੰਜਾਬੀ ਜ਼ਬਾਨ 'ਚ ਹੈ ਕਿ ਉਹਦੇ ਬਹੁਤੇ ਵੇਰਵੇ ਦੀ ਲੋੜ ਨਹੀਂ ਹੋਏਗੀ। ਇਹ ਆਸਾ ਰਾਗ ਦੇ ਵਿੱਚ ਬਾਬਾ ਫਰੀਦ ਜੀ ਦਾ ਸ਼ਬਦ ਹੈ, ਦਿਲੋਂ ਮੁਹੱਬਤ ਜਿਨ ਸਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਇਹ ਸੱਚੇ ਤੇ ਕੱਚੇ ਨੂੰ ਡਿਫਾਈਨ ਕਰ ਦਿੱਤਾ ਇਹਨਾਂ ਦੋ ਲਾਈਨਾਂ ਦੇ ਵਿੱਚ ਕਿ ਜਿਹੜੇ ਦਿਲ ਨਾਲ ਜੁੜੇ ਹੋਏ ਨੇ ਰੱਬ ਦੇ ਨਾਲ, ਉਹੀ ਇਸ਼ਕ ਹਕੀਕੀ ਦੇ ਪਾਂਦੀ ਨੇ, ਉਸ ਦੇ ਮੁਸਾਫਰ ਨੇ, ਉਸ ਰਸਤੇ ਤੇ ਤੁਰੇ ਹੋਏ ਨੇ। ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ। ਜਿਹਦੇ ਮਨ 'ਚ ਕੁਝ ਹੋਰ ਹੈ ਤੇ ਮੂੰਹ ਤੇ ਕੋਈ ਹੋਰ ਹੈ, ਉਹ ਕੱਚੇ ਨੇ। ਕੱਚੇ ਤੇ ਪੱਕੇ ਦੀ ਗੱਲ ਹੈ। ਔਰ ਇਹਦੇ ਬਾਰੇ ਵੀ ਫਿਰ ਗੁਰੂ ਨਾਨਕ ਸਾਹਿਬ ਦਾ ਇੱਕ ਫਰਮਾਨ ਹੈ ਕਿ ਨਾਨਕ ਕੱਚੜਿਆਂ ਸਿਓ ਤੋੜ ਢੂੰਡ ਸੱਜਣ ਸੰਤ ਪੱਕੇ, ਕਿ ਕੱਚਿਆਂ ਨਾਲੋਂ ਤੋੜੋ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ ਨਾਮ ਤੇ ਭੋਏ ਭਾਰ ਥੀਏ ਰਹਾਓ। ਕਿ ਜਿਹੜੇ ਰੱਬ ਦੇ ਇਸ਼ਕ ਵਿੱਚ ਰੰਗੇ ਹੋਏ ਨੇ, ਉਸ ਦੇ ਦੀਦਾਰ ਦੇ ਤਲਬਗਾਰ ਨੇ, ਉਹ ਸੱਚੇ ਨੇ। ਰੱਤੇ ਇਸ਼ਕ ਖੁਦਾਏ ਤੇ ਦੂਸਰੇ ਵਿਸਰਿਆ ਜਿਨ ਨਾਮ, ਜਿਨ੍ਹਾਂ ਨੂੰ ਰੱਬ ਭੁੱਲਿਆ ਹੋਇਆ, ਸੇ ਭੋਏ ਭਾਰ ਥੀਏ, ਉਹ ਧਰਤੀ ਦੇ ਉੱਤੇ ਭਾਰ ਨੇ, ਬੋਝ ਨੇ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੇ। ਹੁਣ ਦਰਵੇਸ਼ ਹੁੰਦਾ ਦਰ ਤੇ ਖਲੋਤਾ, ਜਿਸ ਨੂੰ ਉਹ ਨਿਰੰਕਾਰ ਰੱਬ ਆਪ ਆਪਣੇ ਲੜ ਲਾ ਲਏ, ਆਪਣੇ ਗਲ ਨਾਲ ਲਾ ਲਏ, ਆਪਣੇ ਰਸਤੇ ਤੇ ਤੋਰ ਲਏ। ਬਾਬਾ ਫਰੀਦ ਕਹਿੰਦੇ ਨੇ ਦਰਵੇਸ਼ ਉਹੀ ਹੈ। ਦਰਵੇਸ਼ ਵੀ ਉਹਨੂੰ ਕਹਿੰਦੇ ਨੇ ਕਿ ਉਹੀ ਦਰਵੇਸ਼ ਹੈ ਜਿਹਨੂੰ ਆਪ ਉਹ ਰੱਬ ਆਪਣੇ ਗਲ ਨਾਲ ਲਾ ਲੇ। ਤਿੰਨ ਧਨ ਜਣੇਂਦੀ ਮਾਓ ਆਏ ਸਫਲ ਸੇ, ਕਿ ਉਹਨਾਂ ਦੀਆਂ ਮਾਵਾਂ ਧਨ ਨੇ ਫੇਰ ਜਿਹੜੇ ਇਸ ਧਰਤੀ ਦੇ ਉੱਤੇ ਬੋਝ ਨਹੀਂ ਬਣੇ, ਰੱਬ ਦੇ ਇਸ਼ਕ ਹਕੀਕੀ ਦੇ ਰਸਤੇ ਤੇ ਤੁਰੇ ਤੇ ਰੱਬ ਨੇ ਆਪਣੇ ਗਲ ਨਾਲ ਲਾ ਕੇ ਉਹਨਾਂ ਨੂੰ ਸੱਚਮੁੱਚ ਦੇ ਦਰਵੇਸ਼ ਬਣਾ ਦਿੱਤਾ ਜੀ। ਪਰਵਰਦਗਾਰ ਅਪਾਰ ਅਗੰਮ ਬੇਅੰਤ ਤੂੰ, ਜਿਨ੍ਹਾਂ ਪਛਾਤਾ ਸੱਚ ਚੁੰਮਾ ਪੈਰ ਮੂੰਹ। ਹੇ ਵਾਹਿਗੁਰੂ ਪਰਵਰਦਗਾਰ, ਤੂੰ ਪਾਲਣ ਵਾਲਾ ਹੈ, ਅਪਾਰ, ਤੇਰਾ ਕੋਈ ਪਾਰਾਵਾਰ ਨਹੀਂ ਪਾਇਆ ਜਾ ਸਕਦਾ। ਅਗੰਮ ਬੇਅੰਤ ਤੂੰ, ਇਨਫਿਨਿਟ ਹੈ ਤੂੰ। ਜਿਨ੍ਹਾਂ ਪਛਾਤਾ ਸੱਚ, ਜਿਨ੍ਹਾਂ ਨੇ ਮਨੁੱਖਾ ਜੀਵਨ 'ਚ ਇਨਸਾਨੀ ਜਾਮੇ ਦੇ ਵਿੱਚ ਆ ਕੇ ਸੱਚ ਦੀ ਪਛਾਣ ਕੀਤੀ। ਚੁੰਮਾ ਪੈਰ ਮੂੰਹ, ਮੂੰਹ ਦਾ ਮਤਲਬ ਹੈ ਮੈਂ, ਇਹ ਰਹਿੰਦੀ ਪੰਜਾਬੀ ਹੈ ਕਿ ਮੈਂ ਉਹਨਾਂ ਦੇ ਪੈਰ ਚੁੰਮਾ ਜਿਨ੍ਹਾਂ ਨੇ ਸੱਚ ਨੂੰ ਪਛਾਣਿਆ। ਤੇ ਅਖੀਰ ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦਾ ਖੈਰ ਦੀਜੈ ਬੰਦਗੀ। ਕਿ ਹੇ ਖੁਦਾਵੰਦਾ, ਮੈਂ ਤੇਰੀ ਪਨਾਹ ਚ ਹਾਂ, ਤੇਰੇ ਰੈਫਿਊਜ ਚ ਹਾਂ, ਤੂੰ ਹੀ ਬਖਸ਼ਣ ਵਾਲਾ ਹੈ। ਔਰ ਸ਼ੇਖ ਫਰੀਦਾ ਖੈਰ ਦੀਜੈ, ਤੂੰ ਖੈਰ ਪਾ ਇਸ ਦਰਵੇਸ਼ ਨੂੰ। ਤੇ ਕੀ ਖੈਰ ਮੰਗੀ ਹੈ? ਦੀਜੈ ਬੰਦਗੀ। ਵਿਸਰ ਨਾਹੀ ਦਾਤਾਰ ਆਪਣਾ ਨਾਮ ਦੇਹੋ, ਗੁਣ ਗਾਵਾਂ ਦਿਨ ਰਾਤ ਚਾਓ ਨਾਨਕ ਚਾਓ। ਜੀ ਡਾਕਟਰ ਸਾਹਿਬ ਇੱਥੇ ਲੈਣੇ ਆਪਣੀ ਵੀਅਰਸ ਕੋਲ ਇਜਾਜ਼ਤ। ਵੀਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvg4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਸੁਣਾ ਗਿਆ ਦੋ। ਦੇਖਦੇ ਰਹੋ TV 84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।